10 ਸੈਕਟਰ ਦੇ ਵਿੱਚ ਇਹ ਬੰਬ ਬਲਾਸਟ ਹੋਇਆ ਤੇ ਉਹਦੇ ਵਿੱਚ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਜਿਹੜਾ ਆ ਉਹ ਹੁਣ ਸਾਹਮਣੇ ਲਿਆਂਦਾ ਆ ਪੰਜਾਬ ਪੁਲਿਸ ਨੇ। ਇਹ ਮਤਲਬ ਉਹਨਾਂ ਨੇ ਦਾਅਵਾ ਕੀਤਾ ਕਿ ਇਹਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਜੋੜਿਆ ਆ। ਪੰਜਾਬ ਪੁਲਿਸ ਦਾ ਜਿਹੜਾ ਰਿਟਾਇਰਡ SP ਆ ਜਸਕੀਰਤ ਚਾਹਲ ਜੀ, ਉਹਨੂੰ ਮਾਰਨ ਦੀ ਇਹ ਸਾਜ਼ਿਸ਼ ਸੀ ਤੇ ਉਹ ਹੁਣ ਮਤਲਬ ਇੱਥੋਂ ਮੂਵ ਹੋ ਗਿਆ ਸੀ, ਪਰ ਕਿਉਂਕਿ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਮਤਲਬ ਇਨਫੋਰਮੇਸ਼ਨ ਅਪਡੇਟਡ ਨਹੀਂ ਸੀ, ਉਹਨਾਂ ਕੋਲ ਪੁਰਾਣੀ ਜਾਣਕਾਰੀ ਸੀ, ਜਿਹਦੇ ਚੱਲਦਿਆਂ ਉਹਨਾਂ ਨੇ ਇਹ ਜਿਹੜਾ ਬਲਾਸਟ ਉੱਥੇ ਕੀਤਾ। ਇੰਡੀਆ ਜਿਹੜਾ ਆ ਇੱਕ ਜਿਹੜਾ ਨੈਰੇਟਿਵ ਆ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਜਿਹੜੇ ਗੈਂਗਸਟਰ ਨੇ ਉਹ ਆਪਰੇਟ ਕਰ ਰਹੇ ਆ। ਜ਼ਿਆਦਾਤਰ ਜਿਹੜੀਆਂ ਘਟਨਾਵਾਂ ਨੇ ਉਹ ਇਸ ਤਰੀਕੇ ਦੀਆਂ ਵੀ ਬੰਦੇ ਬੜੇ ਛੇਤੀ ਫੜੇ ਵੀ ਜਾਂਦੇ ਆ, ਜਾਂ ਜਿਹੜਾ ਐਕਸ਼ਨ ਹੁੰਦਾ ਆ ਉਹਦੇ 'ਚ ਕੋਈ ਨੁਕਸਾਨ ਵੀ ਨਹੀਂ ਹੁੰਦਾ ਐਸਟੈਬਲਿਸ਼ਮੈਂਟ ਦਾ, ਸਟੇਟ ਦਾ। ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਆਪਣੇ ਪੋਲੀਟੀਕਲ ਆਈਡੀਏ ਤੋਂ ਡੀਰੇਲ ਕਰਕੇ ਉਹਨੂੰ ਦੁਨੀਆ ਦੇ ਵਿੱਚ ਹੁਣ ਉਹਨਾਂ ਦੀ ਇਹ ਕੋਸ਼ਿਸ਼ ਚੱਲ ਰਹੀ ਆ ਵੀ ਇਹਨੂੰ ਇੱਕ ਕ੍ਰਿਮੀਨਲ ਮੂਵਮੈਂਟ ਜਿਹਦੇ 'ਚ ਗੈਂਗਸਟਰਸ ਇਨਵੋਲਵ ਕੀਤੇ ਜਾਣ, ਜਿਹਦੇ 'ਚ ਡਰੱਗ ਟ੍ਰੈਫਿਕਿੰਗ ਨੂੰ ਇਨਵੋਲਵ ਕੀਤਾ ਜਾਵੇ, ਵੀ ਉਸ ਤਰ੍ਹਾਂ ਦੀ ਮੂਵਮੈਂਟ ਵਜੋਂ ਇਹਨੂੰ ਪੋਰਟਰੇ ਕੀਤਾ ਜਾਵੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਸਾਡੇ ਸਾਹਮਣੇ ਆਈ ਹੈ। ਬੀਤੀ ਕੱਲ੍ਹ ਜਦੋਂ ਅਸੀਂ ਦੇਖਦੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਬਲਾਸਟ ਹੁੰਦਾ ਜਿਹਨੂੰ ਗ੍ਰੇਨੇਡ ਅਟੈਕ ਦੇ ਨਾਲ ਉਹ ਕੀਤਾ ਜਾਂਦਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਘਰ ਦੇ ਵਿੱਚ ਥੱਲੜਲੇ ਫਲੋਰ ਦੇ ਉੱਤੇ ਹੱਥ ਦੇ ਨਾਲ ਜਿਹੜਾ ਗ੍ਰੇਨੇਡ ਹੈ ਉਹ ਸੁੱਟਿਆ ਜਾਂਦਾ ਆ। ਅਤੇ ਅੱਜ ਦੀਆਂ ਜਿਹੜੀਆਂ ਮੇਜਰ ਖਬਰਾਂ ਹੈਗੀਆਂ ਨੇ ਇਸ ਅਟੈਕ ਨੂੰ ਜਿਹੜਾ ਆ ਉਹ ਪੰਜਾਬ ਪੁਲਿਸ ਨੇ ਟੈਰਰ ਅਟੈਕ ਦੇ ਨਾਲ ਕਰਕੇ ਉਹ ਕੀਤਾ ਕਿ ਭਾਈ ਇਹ ਅੱਤਵਾਦੀ ਹਮਲਾ ਸੀ ਅਤੇ ਇਹਦੇ ਪਿੱਛੇ ਉਹਨਾਂ ਨੇ ਖਾਲਿਸਤਾਨ ਅਤੇ ਪਾਕਿਸਤਾਨ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਆ। ਬੇਸਿਕਲੀ ਇਹਦੀਆਂ ਜਿਹੜੀਆਂ ਇਸ ਹਮਲੇ ਦੀਆਂ ਤਾਰਾਂ ਨੇ ਉਹ ਸਿੱਖ ਐਕਟਿਵਿਸਟ ਦੇ ਨਾਲ ਜੋੜੀਆਂ ਨੇ ਅਤੇ ਨਾਲ ਹੀ ਨਾਲ ਜਿਹੜੀ ਵੀ ਭਾਈ ਇਹ ਪਾਕਿਸਤਾਨ ਦੇ ਰਾਹੀਂ ਜਿਹੜਾ ਸਾਰੀ ਕਾਰਵਾਈ ਹੈ ਉਹ ਕੀਤੀ ਗਈ ਆ। ਉਹਦੀਆਂ ਡਿਟੇਲਸ ਸਾਡੇ ਸਾਹਮਣੇ ਹੈਗੀਆਂ ਨੇ ਜਿਹੜੀਆਂ ਅੱਜ ਦੀਆਂ ਖਬਰਾਂ ਨੇ। ਇੱਥੋਂ ਸ਼ੁਰੂ ਕਰੀਏ ਇਸ ਟੌਪਿਕ ਦੇ ਉੱਤੇ ਗੱਲਬਾਤ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀਆਂ ਖਬਰਾਂ ਇਹ ਆਈਆਂ ਨੇ ਕਿਉਂਕਿ 10 ਸੈਕਟਰ ਦੇ ਵਿੱਚ ਇਹ ਬੰਬ ਬਲਾਸਟ ਹੋਇਆ ਤੇ ਉਹਦੇ ਵਿੱਚ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਜਿਹੜਾ ਆ ਉਹ ਹੁਣ ਸਾਹਮਣੇ ਲਿਆਂਦਾ ਆ ਪੰਜਾਬ ਪੁਲਿਸ ਨੇ। ਇਹ ਮਤਲਬ ਉਹਨਾਂ ਨੇ ਦਾਅਵਾ ਕੀਤਾ ਕਿ ਇਹਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਜੋੜਿਆ ਆ। ਫਿਰ US ਬੇਸਡ ਇੱਕ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਜਿਹੜਾ ਆ ਉਹਦਾ ਨਾਂ ਜੋੜਿਆ ਆ ਕਿ ਇਹਨਾਂ ਦੇ ਵੱਲੋਂ ਇਹ ਸਾਰੀ ਕੌਂਸਪੀਰੇਸੀ ਕੀਤੀ ਗਈ ਤੇ ਜਿਹਦਾ ਟਾਰਗੇਟ ਜਿਹੜਾ ਆ ਉਹ ਪੰਜਾਬ ਪੁਲਿਸ ਦਾ ਜਿਹੜਾ ਰਿਟਾਇਰਡ SP ਆ ਜਸਕੀਰਤ ਚਾਹਲ ਜੀ, ਉਹਨੂੰ ਮਾਰਨ ਦੀ ਇਹ ਸਾਜ਼ਿਸ਼ ਸੀ। ਕਿਉਂਕਿ ਜਿਹੜਾ ਇਹ ਘਰ ਆ ਉਹ ਜਸਕੀਰਤ ਚਾਹਲ ਇੱਥੇ ਪਹਿਲਾਂ ਰੈਂਟ ਤੇ ਰਹਿੰਦਾ ਸੀ ਕਹਿੰਦੇ, ਤੇ ਉਹ ਹੁਣ ਮਤਲਬ ਇੱਥੋਂ ਮੂਵ ਹੋ ਗਿਆ ਸੀ, ਪਰ ਕਿਉਂਕਿ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਮਤਲਬ ਇਨਫੋਰਮੇਸ਼ਨ ਅਪਡੇਟਡ ਨਹੀਂ ਸੀ, ਉਹਨਾਂ ਕੋਲ ਪੁਰਾਣੀ ਜਾਣਕਾਰੀ ਸੀ, ਜਿਹਦੇ ਚੱਲਦਿਆਂ ਉਹਨਾਂ ਨੇ ਇਹ ਜਿਹੜਾ ਬਲਾਸਟ ਉੱਥੇ ਕੀਤਾ। ਪਰ ਉਹਦੇ 'ਚ ਕਿਸੇ ਦਾ ਨੁਕਸਾਨ ਨਹੀਂ ਹੋਇਆ। ਕੁਛ ਮਤਲਬ ਜਿਹੜੀਆਂ ਤਾਕੀਆਂ ਨੇ ਸ਼ੀਸ਼ੇ ਦੀਆਂ ਬਸ ਉਹ ਟੁੱਟੀਆਂ। ਪਰ ਉਸ ਤੋਂ ਬਾਅਦ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਵੀ 1-2 ਦਿਨਾਂ ਦੇ ਵਿੱਚ ਉਹ ਜਿਹੜੇ ਬੰਦੇ ਆ ਉਹ ਵੀ ਫੜ ਲਏ ਗਏ। ਇਹਨਾਂ ਦੀ ਪਛਾਣ ਜਿਹੜੀ ਆ ਉਹ ਮਤਲਬ ਜਿਹੜੇ ਨਾਮ ਨੇ ਉਹ ਹੁਣ ਸਾਹਮਣੇ ਆ ਗਏ ਆ। ਵੀ ਮੈਂ ਨਾਮ ਵੀ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਨੇ ਚਾਹਾਂਗਾ। ਵੈਸੇ ਤਾਂ ਇਹ ਅਖਬਾਰਾਂ ਦੇ ਵਿੱਚ ਅੱਜ ਆ ਚੁੱਕੇ ਆ ਅਮਰਵੀਰ ਸਿੰਘ ਜੀ। ਰੋਹਨ ਮਸੀਹ ਕਰਕੇ ਜਿਹੜਾ ਬੰਦਾ ਆ, ਜਿਹੜਾ ਮਤਲਬ ਹਰਪ੍ਰੀਤ ਸਿੰਘ ਦਾ ਨਾਂ ਜੋੜਿਆ ਗਿਆ ਆ, ਉਹ ਪਾਸੀਆ ਪਿੰਡ ਅੰਮ੍ਰਿਤਸਰ ਦੇ ਵਿੱਚ ਉੱਥੋਂ ਦਾ ਹੀ ਜਿਹੜਾ ਇਹ ਮੁੰਡਾ ਆ ਰੋਹਨ ਮਸੀਹ, ਉਹਨੂੰ ਅਰੈਸਟ ਕੀਤਾ ਆ ਪੁਲਿਸ ਨੇ। ਤੇ ਇੱਕ ਹੋਰ 2 ਬੰਦੇ ਮੇਰੇ ਜਿੱਥੋਂ ਤੱਕ ਜਾਣਕਾਰੀ ਸੀ ਵੀ ਇਹਦੇ 'ਚ ਅਰੈਸਟ ਕੀਤੇ ਗਏ ਆ। ਦੋਵੇਂ ਮਸੀਹ ਦੋਵਾਂ ਦੇ ਨਾਂ ਪਿੱਛੇ ਲੱਗਦਾ ਆ। ਮਸੀਹ ਬੇਸਿਕਲੀ ਜਿਹੜਾ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਹੁੰਦੇ ਆ, ਇਹ ਉਹ ਨੇ। ਵੀ ਉਹ ਪੁਲਿਸ ਦਾ ਇਹ ਦਾਅਵਾ ਆ ਕਿ ਜਿਹੜਾ ਰਿੰਦਾ ਤੇ ਹੈਪੀ ਪਾਸੀਆ ਆ, ਇਹਨਾਂ ਦੇ ਵੱਲੋਂ ਇਹਨਾਂ ਬੰਦਿਆਂ ਨੂੰ ਪੈਸੇ ਦੇਣ ਦਾ ਭਰੋਸਾ ਦੇ ਕੇ ਜਿਹੜਾ ਇਹ ਅਟੈਕ ਆ ਇਹ ਕਰਵਾਇਆ ਗਿਆ। ਤੇ ਇਸ ਅਟੈਕ ਦਾ ਜਿਹੜਾ ਟਾਰਗੇਟ ਸੀ ਉਹ ਜਸਕੀਰਤ ਚਾਹਲ ਨੂੰ ਮਾਰਨਾ ਸੀ। ਜਸਕੀਰਤ ਚਾਹਲ ਬਾਰੇ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜਾ 1986 ਦੇ ਵਿੱਚ ਨਕੋਦਰ ਸਾਕਾ ਵਾਪਰਿਆ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਤੇ ਉਸ ਖਿਲਾਫ ਪ੍ਰਦਰਸ਼ਨ ਕਰ ਰਹੇ ਜਿਹੜੇ ਸਿੱਖ ਸੀ
ਸਿੱਖ ਸੰਗਤਾਂ ਸੀ ਉਹਨਾਂ ਤੇ ਪੁਲਿਸ ਨੇ ਗੋਲੀ ਚਲਾਈ ਸੀ, ਜਿਹਦੇ 'ਚ 4 ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ, ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸੀ। ਤੇ ਬਲਕਿ ਗੋਲੀ ਉਸ ਸਾਰੀ ਘਟਨਾ ਦੇ ਵਿੱਚ ਜਿਹੜੀ ਪੁਲਿਸ ਆ ਉਹਦੇ ਵੱਲੋਂ ਟਾਰਗੇਟ ਕਰਕੇ ਉਹਨਾਂ ਸਿੱਖ ਨੌਜਵਾਨਾਂ ਨੂੰ ਜਿਹੜੇ ਉਹਦੀ ਸਾਰੇ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਸੀ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਸੀ। ਤਾਂ ਜਸਕੀਰਤ ਚਾਹਲ ਦਾ ਉਹ ਸਾਰੇ ਸਾਕੇ ਦੇ ਵਿੱਚ ਐਜ਼ ਅ ਦੋਸ਼ੀ ਜਿਹੜਾ ਆ ਉਹ ਨਾਮ ਆਉਂਦਾ ਸੀ। ਤੇ ਇਸ ਕਰਕੇ ਪੁਲਿਸ ਨੇ ਇਹ ਕਹਾਣੀ ਜੋੜੀ ਆ ਕਿ ਜਿਹੜਾ ਪਿਛਲੇ ਸਾਲ ਵੀ ਜਸਕੀਰਤ ਚਾਹਲ ਨੂੰ ਮਾਰਨ ਵਾਸਤੇ ਜਿਹੜਾ ਆ ਉਹ ਇਸ ਘਰ ਦੇ ਉੱਤੇ ਜਿਹੜਾ ਆ ਅਟੈਕ ਕੀਤਾ ਗਿਆ ਸੀ ਕਿ ਉਦੋਂ ਵੀ ਜਿਹੜਾ ਆ ਉਹ ਅਟੈਕ ਨੂੰ ਫੋਇਲ ਕੀਤਾ ਸੀ ਤੇ ਕੁਝ ਬੰਦਿਆਂ ਦੀਆਂ ਅਰੈਸਟਾਂ ਪਾਈਆਂ ਸੀ। ਅਮਰਵੀਰ ਸਿੰਘ ਜੀ, ਹੁਣ ਜਦੋਂ ਆਪਾਂ ਇਸ ਸਾਰੇ ਕੇਸ ਨੂੰ ਦੇਖ ਰਹੇ ਆ, ਇਹ ਸਾਰੇ ਕੇਸ ਦੇ ਵਿੱਚ ਜਿਵੇਂ ਅਮਲ ਕੀਤਾ ਗਿਆ ਵੀ ਜੇ ਉਹਨਾਂ ਨੇ ਅਟੈਕ ਜਦੋਂ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਆਟੋ ਤੇ ਆਏ ਆ ਅਟੈਕ ਕਰਕੇ, ਉਹ ਆਟੋ ਰੈਂਟ ਤੇ ਕਰਕੇ ਆਉਂਦੇ ਆ 43 ਸੈਕਟਰ ਤੋਂ ਜਿਹੜਾ ਬੱਸ ਅੱਡਾ ਆ, ਤੇ ਉਦੋਂ ਬਾਅਦ ਬੰਬ ਸੁੱਟਦੇ ਆ ਉੱਥੇ ਤੇ ਬੰਬ ਸੁੱਟ ਕੇ ਤੇ ਫਿਰ ਉਸੇ ਆਟੋ ਦੇ ਉੱਤੇ ਵਾਪਸ ਚਲੇ ਜਾਂਦੇ ਆ। ਤੇ ਉਹ ਆਟੋ ਵਾਲਾ ਉਹਨਾਂ ਨੂੰ ਛੱਡ ਕੇ ਤੇ ਉਹ ਫਿਰ ਆਟੋ ਚਲਾਉਣ ਲੱਗ ਜਾਂਦਾ ਹੈ ਤੇ ਉਹਨੂੰ ਪੁਲਿਸ ਵਾਲੇ ਜਿਹੜੇ ਆ ਉਹ ਬੱਸ ਅੱਡੇ ਤੋਂ ਫਿਰ ਗ੍ਰਿਫਤਾਰ ਕਰ ਲੈਂਦੇ ਆ ਉੱਥੋਂ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਾਣਕਾਰੀ ਦੇ ਉੱਤੇ ਜਿਹੜੇ ਇਹ ਬੰਦੇ ਆ ਵੀ ਇਹ ਗ੍ਰਿਫਤਾਰ ਕੀਤੇ ਜਾਂਦੇ ਆ ਜੀ। ਤਾਂ ਇਹਦੇ 'ਚ ਹੁਣ ਕਿੰਨੀ ਕੁ ਸੱਚਾਈ ਆ ਕਿ ਪੁਲਿਸ ਦਾ ਜਿਹੜਾ ਇਹ ਦਾਅਵਾ ਆ ਉਹਦੇ 'ਚ, ਜਾਂ ਕੀ ਇਹ ਸਾਰਾ, ਕਿਉਂਕਿ ਹਰਵਿੰਦਰ ਸਿੰਘ ਰਿੰਦਾ ਬਾਰੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਪਿਛਲੇ ਸਮੇਂ 'ਚ ਸਾਹਮਣੇ ਆ ਚੁੱਕੀਆਂ ਆ। ਇੱਕ ਵਾਰ ਇਹ ਵੀ ਖਬਰ ਚਲਾਈ ਗਈ ਕਿ ਉਹਨਾਂ ਦੀ ਉੱਥੇ ਪਾਕਿਸਤਾਨ ਦੇ ਵਿੱਚ ਮੌਤ ਹੋ ਚੁੱਕੀ ਆ। ਤੇ ਉਸ ਤੋਂ ਇਲਾਵਾ ਹੁਣ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਹੁੰਦੀਆਂ ਆ, ਤਾਂ ਜਿਹੜੀ ਇੰਡੀਅਨ ਇੰਟੈਲੀਜੈਂਸ ਸੈਟਅਪ ਆ ਸਾਰਾ, ਉਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਚਾਹੇ ਉਹ ਗੋਲਡੀ ਬਰਾੜ ਦਾ ਨਾਂ ਹੋਵੇ, ਚਾਹੇ ਹਰਵਿੰਦਰ ਸਿੰਘ ਰਿੰਦੇ ਦਾ ਨਾਂ ਹੋਵੇ, ਤਾਂ ਇਹਨਾਂ ਦੇ ਨਾਲ ਅਟੈਚ ਕਰਦੇ ਆ ਉਹ ਖਾਲਿਸਤਾਨੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਮੂਵਮੈਂਟ ਨੂੰ ਰਿਪਰੈਜ਼ੈਂਟ ਕਰਦੀਆਂ ਉਹਨਾਂ ਨੂੰ। ਤੇ ਅਲਟੀਮੇਟਲੀ ਇਹ ਅਸੀਂ ਕੱਲ੍ਹ ਵਾਲੇ ਸ਼ੋਅ 'ਚ ਵੀ ਡਿਸਕਸ ਕਰ ਸਕੇ ਸੀ। ਮੈਂ ਜੋ ਐਨਾਲਿਸਿਸ ਕਰਦਾ ਜਾਂ ਇਹਨਾਂ ਚੀਜ਼ਾਂ ਨੂੰ ਦੇਖਦਾ ਆ ਉਹ ਇਹ ਆ ਕਿ ਇੰਡੀਆ ਜਿਹੜਾ ਆ ਇੱਕ ਜਿਹੜਾ ਨੈਰੇਟਿਵ ਆ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਜਿਹੜੇ ਗੈਂਗਸਟਰ ਨੇ ਉਹ ਆਪਰੇਟ ਕਰ ਰਹੇ ਆ। ਤੇ ਉਹਦੇ ਵਾਸਤੇ ਜਿਹੜੇ ਪੈਸੇ ਦੇ ਉੱਤੇ ਜਿਹੜੇ ਬੰਦੇ ਆ, ਜਿਵੇਂ ਕੋਈ ਗੈਂਗਸਟਰ ਆ, ਸਪਾਈ ਦਿੱਤੀ ਜਾਂਦੀ ਹੈ ਕਿਸੇ ਦੀ ਪੈਸੇ ਦੇ ਕੇ ਤੇ ਉਵੇਂ ਉਹ ਕਤਲ ਕਰਵਾਏ ਜਾਂਦੇ ਆ। ਇਟਸ ਜਸਟ ਲਾਈਕ ਵੀ ਤੁਸੀਂ ਕਹਿ ਸਕਦੇ ਹੋ ਵੀ ਇੱਕ ਸਿਰਫ ਕ੍ਰਿਮੀਨਲ ਐਕਟ ਜਿਹੜਾ ਹੁੰਦਾ ਆ ਵੀ ਉਸ ਤਰੀਕੇ ਦੇ ਨਾਲ ਉਹ ਪੇਸ਼ ਕਰ ਰਹੇ ਆ ਵੀ ਇਹ ਨਹੀਂ ਵੀ ਇਹਨਾਂ ਸਾਰੀਆਂ ਜਿਹੜੇ ਐਕਸ਼ਨਸ ਨੇ ਉਹਦੇ ਪਿੱਛੇ ਕੋਈ ਪੋਲੀਟੀਕਲ ਆਈਡੀਓਲੋਜੀ ਵੀ ਆ, ਉਹਦੀ ਕੋਈ ਗੱਲ ਨਹੀਂ ਹੋ ਰਹੀ। ਬਸ ਇਹ ਹੋ ਰਿਹਾ ਵੀ ਜਿਹੜੇ ਗੈਂਗਸਟਰਸ ਨੇ ਉਹਨਾਂ ਦਾ ਨੈਕਸਸ ਆ ਤੇ ਉਹੀ ਖਾਲਿਸਤਾਨ ਦੀ ਮੂਵਮੈਂਟ ਨੂੰ ਆਪਰੇਟ ਕਰ ਰਹੇ ਆ ਤੇ ਉਹਨਾਂ ਦੇ ਵੱਲੋਂ ਇਹ ਜਿਹੜੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਨੇ, ਜ਼ਿਆਦਾਤਰ ਜਿਹੜੀਆਂ ਘਟਨਾਵਾਂ ਨੇ ਉਹ ਇਸ ਤਰੀਕੇ ਦੀਆਂ ਵੀ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਬੰਦੇ ਬੜੇ ਛੇਤੀ ਫੜੇ ਵੀ ਜਾਂਦੇ ਆ, ਜਾਂ ਜਿਹੜਾ ਐਕਸ਼ਨ ਹੁੰਦਾ ਆ ਉਹਦੇ 'ਚ ਕੋਈ ਨੁਕਸਾਨ ਵੀ ਨਹੀਂ ਹੁੰਦਾ ਐਸਟੈਬਲਿਸ਼ਮੈਂਟ ਦਾ, ਸਟੇਟ ਦਾ। ਤੇ ਪਰ ਉਹ ਫਿਰ ਲਗਾਤਾਰ ਖਬਰਾਂ 'ਚ ਇੱਦਾਂ ਪ੍ਰਚਾਰਿਆ ਜਾਂਦਾ ਤੇ ਚੈਨਲਸ ਦੇ ਰਾਹੀਂ ਵੀ, ਅਖਬਾਰਾਂ ਦੇ ਰਾਹੀਂ ਵੀ ਜਿਵੇਂ ਹਰ ਘਰ ਤੱਕ ਉਹ ਜਾਣਕਾਰੀ ਜਿਹੜੀ ਆ ਪਹੁੰਚਦੀ ਕੀਤੀ ਜਾਂਦੀ ਆ ਵੀ ਆਹ ਚੀਜ਼ ਇਸ ਤਰੀਕੇ ਨਾਲ ਵਾਪਰੀ ਆ ਤੇ ਫਿਰ ਉਹਦੇ 'ਚ ਖਾਲਿਸਤਾਨ ਦਾ ਨਾਂ ਜੋੜਿਆ ਜਾਂਦਾ ਆ। ਤਾਂ ਇਹ ਸਾਰਾ ਕੁਛ ਜਿਹੜਾ ਆ ਵੀ ਇਹਦੇ ਤੇ ਹੋਰ ਜ਼ਿਆਦਾ ਇਹਨੂੰ ਘੋਖਣ ਦੀ ਲੋੜ ਆ ਸਿੱਖ ਜਥੇਬੰਦੀਆਂ ਨੂੰ ਵੀ, ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਖਾਲਿਸਤਾਨ ਨਾਲ ਜੁੜੀਆਂ ਧਿਰਾਂ ਆ ਉਹਨਾਂ ਨੂੰ ਵੀ। ਤਾਂ ਇਹਦੇ 'ਚ ਇਹ ਬੜਾ ਜ਼ਰੂਰੀ ਆ ਵੀ ਇਸ ਗੱਲ ਨੂੰ, ਕਿਉਂਕਿ ਇੰਡੀਆ ਸਟੈਬਲਿਸ਼ ਕਰਨਾ ਚਾਹੁੰਦਾ ਆ। ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ, ਕੈਨੇਡਾ ਦੇ ਵਿੱਚ ਹੋਵੇ ਚਾਹੇ US ਦੇ ਵਿੱਚ ਹੋਵੇ, ਵੀ ਉਹ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਆਪਣੇ ਪੋਲੀਟੀਕਲ ਆਈਡੀਏ ਤੋਂ ਡੀਰੇਲ ਕਰਕੇ ਉਹਨੂੰ ਦੁਨੀਆ ਦੇ ਵਿੱਚ ਹੁਣ ਉਹਨਾਂ ਦੀ ਇਹ ਕੋਸ਼ਿਸ਼ ਚੱਲ ਰਹੀ ਆ ਵੀ ਇਹਨੂੰ ਇੱਕ ਕ੍ਰਿਮੀਨਲ ਮੂਵਮੈਂਟ ਜਿਹਦੇ 'ਚ ਗੈਂਗਸਟਰਸ ਇਨਵੋਲਵ ਕੀਤੇ ਜਾਣ, ਜਿਹਦੇ 'ਚ ਡਰੱਗ ਟ੍ਰੈਫਿਕਿੰਗ ਨੂੰ ਇਨਵੋਲਵ ਕੀਤਾ ਜਾਵੇ, ਵੀ ਉਸ ਤਰ੍ਹਾਂ ਦੀ ਮੂਵਮੈਂਟ ਵਜੋਂ ਇਹਨੂੰ ਪੋਰਟਰੇ ਕੀਤਾ ਜਾਵੇ। ਤਾਂ ਇਹ ਜਿਹੜਾ ਇੱਕ ਚੈਲੰਜ ਆ ਉਹਨੂੰ ਦੇਖਣਾ ਚਾਹੀਦਾ ਹੈ ਸਿੱਖਾਂ ਨੂੰ ਸੀਰੀਅਸਲੀ, ਵੀ ਇਹਨੂੰ ਕਿਵੇਂ ਆਪਾਂ ਡੀਕੋਡ ਕਰ ਸਕਦੇ ਹਾਂ ਚੀਜ਼ਾਂ ਨੂੰ, ਜਾਂ ਕਿਵੇਂ ਇਸ ਚੀਜ਼ ਨੂੰ ਟੈਕਲ ਕੀਤਾ ਜਾਣਾ ਚਾਹੀਦਾ ਹੈ। ਪਰ ਜਿਹੜੀਆਂ ਹੁਣ ਤੱਕ ਦੀਆਂ ਫੈਕਚੁਅਲ ਇਨਫੋਰਮੇਸ਼ਨਸ ਨੇ ਜੋ ਇੰਡੀਅਨ ਇਹਦੇ 'ਚ ਜੋ ਵੀ ਦਾਅਵੇ ਕੀਤੇ ਗਏ ਆ, ਜੋ ਹੁਣ ਤੱਕ ਸਾਡੇ ਤੱਕ ਜਾਣਕਾਰੀ ਪਹੁੰਚੀ ਆ ਜਾਂ ਸਾਰੀ ਦੁਨੀਆ ਤੱਕ ਪਹੁੰਚੀ ਆ, ਇਹ ਜਾਣਕਾਰੀ, ਇਹ ਦਾਅਵੇ ਸਾਡੇ ਤੱਕ ਉਹ ਨੇ ਜੋ ਇੰਡੀਅਨ ਸਟੇਟ ਨੇ ਕੀਤੇ ਆ ਜਾਂ ਇੰਡੀਅਨ ਏਜੰਸੀਜ਼ ਨੇ ਕੀਤੇ ਆ, ਇਨਵੈਸਟੀਗੇਸ਼ਨ ਏਜੰਸੀਜ਼ ਨੇ ਕੀਤੇ ਆ। ਉਹਦੇ 'ਚ ਜਿਹੜੇ ਕਰਨ ਵਾਲੇ ਆ ਜਿਹੜੀਆਂ ਖਾਲਿਸਤਾਨੀ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਕੋਈ ਕਲੇਮ ਜਿਹੜਾ ਆ ਉਹ ਹਜੇ ਤੱਕ ਨਹੀਂ ਆਇਆ।
ਸਿਰਫ ਇੱਕ ਫੇਸਬੁੱਕ ਦੀ ਪੋਸਟ ਨੂੰ ਜ਼ਰੂਰ ਆਧਾਰ ਬਣਾਇਆ ਜਾ ਰਿਹਾ ਜਿਹਦੇ 'ਚ ਇਹ ਗੱਲ ਕਹੀ ਆ ਵੀ ਖਾਲਿਸਤਾਨ ਦੀ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਆ ਇਹਦੀ ਜ਼ਿੰਮੇਵਾਰੀ ਲਈ ਗਈ ਆ, ਪਰ ਮਤਲਬ ਕੋਈ ਜਿਹੜਾ ਹਜੇ ਤੱਕ ਉਸ ਤਰੀਕੇ ਦਾ ਮਤਲਬ ਜਿਹੜੀ ਜ਼ਿੰਮੇਵਾਰੀ ਕਲੇਮ ਕਰਨੀ ਹੁੰਦੀ ਆ ਕਿਸੇ ਤਰ੍ਹਾਂ ਦੀ ਘਟਨਾ ਤੋਂ ਬਾਅਦ, ਜਿਹੜੀ ਮਤਲਬ ਜਿਹਦੇ 'ਚ ਕੋਈ ਵਜਨ ਹੋਵੇ, ਉਸ ਤਰੀਕੇ ਦਾ ਜਿਹੜਾ ਦਾਅਵਾ ਆ ਉਹ ਹਜੇ ਤੱਕ ਸਾਹਮਣੇ ਨਹੀਂ ਆਇਆ ਜੀ। ਨਹੀਂ, ਇੱਥੇ ਇਹ ਗੱਲ ਬਿਲਕੁਲ ਤੁਹਾਡੀ ਗੱਲ ਦਰੁਸਤ ਹੈਗੀ ਹੈ। ਜਿਹੜਾ ਇੱਕ ਨੈਕਸਸ ਕਹਿ ਕੇ ਉਹਨਾਂ ਵੱਲੋਂ ਉਹ ਕੀਤਾ ਜਾ ਰਿਹਾ ਵੀ ਭਾਈ ਇਹ ਗੈਂਗਸਟਰਸ ਦਾ ਅਤੇ ਖਾਲਿਸਤਾਨੀਆਂ ਦਾ ਇੱਕ ਨੈਕਸਸ ਹੈ ਜਿਹੜਾ ਇਹ ਸਾਰੇ ਨੂੰ ਆਪਰੇਟ ਕਰ ਰਿਹਾ ਹੈ, ਅਤੇ ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਲੱਗ ਰਹੀਆਂ ਨੇ। ਖਾਸ ਤੌਰ 'ਤੇ ਜਦੋਂ ਅਸੀਂ ਇਹ ਸਾਰੇ ਪਾਰਟ ਅਸੀਂ ਬੀਤੇ ਕੱਲ੍ਹ ਵੀ ਡਿਸਕਸ ਕੀਤਾ ਸੀ ਵੀ ਜਿਹੜਾ ਸਾਰਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਘਟਨਾਕ੍ਰਮ ਹੈਗਾ, ਇਹਦੇ ਵਿੱਚ ਕਿਵੇਂ ਬੰਦਿਆਂ ਨੂੰ ਖਾਸ ਤੌਰ 'ਤੇ ਸਟੂਡੈਂਟ ਬਣਾ ਕੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਬਾਹਰਲੇ ਮੁਲਕਾਂ ਦੇ ਵਿੱਚ, ਅਤੇ ਉਹ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਖਾਸ ਤੌਰ 'ਤੇ, ਅਤੇ ਕਿਵੇਂ ਵੱਡੇ ਲੈਵਲ 'ਤੇ ਉਸ ਕਿਸਮ ਦੇ ਅਨਸਰਾਂ ਨੂੰ ਵਰਤਿਆ ਜਾ ਰਿਹਾ ਹੈ ਜਿਨ੍ਹਾਂ ਤੋਂ ਆਪਣਾ ਕੰਮ ਵੀ ਕਰਾਇਆ ਜਾ ਰਿਹਾ ਹੈ। ਐਂਡ ਐਟ ਦ ਸੇਮ ਟਾਈਮ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਲੋਕਾਂ ਵੱਲੋਂ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਬਿਜ਼ਨਸਿਸ ਨੂੰ, ਬੰਦਿਆਂ ਨੂੰ ਪਰਸਨਲੀ ਉਹਨਾਂ ਨੂੰ ਕਾਲਾਂ ਕਰਕੇ, ਜਿਵੇਂ ਸਿੰਗਰਸ ਦੇ ਹਵਾਲੇ ਨਾਲ ਹੋਵੇ ਜਾਂ ਜਿਹੜਾ ਵੀ ਉਹਨਾਂ ਨੂੰ ਲੱਗਦਾ ਵੀ ਕੋਈ ਵੱਡਾ ਕਾਰੋਬਾਰੀ ਹੈ, ਬਿਜ਼ਨਸਮੈਨ ਹੈ, ਸਿੰਗਰ ਹੈ, ਉਹਨਾਂ 'ਤੇ ਹਮਲੇ ਕਰਨ ਦੀਆਂ ਧਮਕੀਆਂ, ਅਤੇ ਫਿਰ ਉਹਨਾਂ ਤੋਂ ਜਿਹੜੀਆਂ ਫਿਰੌਤੀਆਂ ਉਗਰਾਹੁਣ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਸਾਡੇ ਸਾਹਮਣੇ ਆ ਰਹੀਆਂ ਨੇ। ਅਤੇ ਇਹ ਕੱਲੀ ਗੱਲ ਜਿਹੜੀ ਹੈ ਉਹ ਇੱਥੇ ਦੀਆਂ ਏਜੰਸੀਆਂ ਤੱਕ ਵੀ ਪਹੁੰਚ ਰਹੀ ਹੈ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਹੈ। ਉਹ ਭਾਵੇਂ ਅਮਰੀਕਾ ਦੇ ਵਿੱਚ FBI ਹੋਵੇ ਜਾਂ ਉੱਥੇ ਅਸੀਂ RCMP ਦਾ ਦੇਖਦੇ ਹਾਂ ਜਾਂ CSIS ਦਾ ਪਾਰਟ ਦੇਖਦੇ ਹਾਂ, ਅਤੇ ਕੈਨੇਡਾ ਦੇ ਵਿੱਚ ਵੀ ਅਸੀਂ ਇਹ ਗੱਲ ਜਿਹੜੀ ਹੈ ਉਹ ਦੇਖ ਸਕਦੇ ਹਾਂ। ਹੁਣ ਇੱਥੇ ਇਸ ਗੱਲ ਦੇ ਉੱਤੇ ਕੰਮ ਕਿਵੇਂ ਕੀਤਾ ਜਾਵੇ ਜਾਂ ਇਹਨੂੰ ਤੋੜਿਆ ਕਿਵੇਂ ਜਾਵੇ, ਇਹ ਇੱਕ ਵੱਡਾ ਸਵਾਲ ਹੈ ਇਸ ਵਕਤ ਸਾਡੇ ਲਈ ਐਜ਼ ਅ ਕਮਿਊਨਿਟੀ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ। ਅਸੀਂ ਬੀਤੇ ਸੈਗਮੈਂਟ ਦੇ ਵਿੱਚ ਵੀ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਡੋਜ਼ੀਅਰ ਵੀ ਇਹਨਾਂ ਮੁਲਕਾਂ ਨੂੰ ਦਿੱਤੇ ਜਾਂਦੇ ਨੇ, ਕੈਨੇਡਾ, ਅਮਰੀਕਾ, UK ਸਾਰਿਆਂ ਨੂੰ, ਕਿ ਸਿੱਖਾਂ ਦੇ ਖਿਲਾਫ ਜਾਂ ਆਹ ਬੰਦੇ ਨੇ, ਉਹਨਾਂ ਦੀ ਈਵਨ ਲਾਈਕ ਐਕਸਟ੍ਰੈਡੀਸ਼ਨ ਤੱਕ ਵੀ ਜਿਹੜੀ ਮੰਗ ਹੈ ਉਹ ਕੀਤੀ ਜਾਂਦੀ ਹੈ ਕਿ ਇਹ ਬੰਦੇ ਸਾਨੂੰ ਲੋੜੀਂਦੇ ਨੇ ਅਤੇ ਇਹ ਤੁਸੀਂ ਸਾਨੂੰ ਪ੍ਰੋਵਾਈਡ ਕਰੋ, ਇਹ ਐਕਸਟ੍ਰੈਡੀਸ਼ਨ ਟਰੀਟੀ ਦੇ ਤਹਿਤ ਇਹਨਾਂ ਬੰਦਿਆਂ ਨੂੰ ਤੁਸੀਂ ਭਾਰਤ ਹਵਾਲੇ ਕਰੋ। ਸੋ ਉਹ ਵੀ ਮਤਲਬ ਡੋਜ਼ੀਅਰ ਦੇ ਵਿੱਚ ਉਹ ਪ੍ਰੂਫ ਜਾਂ ਉਹ ਗੱਲਾਂ ਉਹਦੇ ਵਿੱਚ ਉਹ ਵਜ਼ਨ ਨਹੀਂ ਹੁੰਦਾ ਜਿਹਦੇ ਨਾਲ ਇੱਥੇ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਕੰਪਲਾਈ ਨਹੀਂ ਕਰਦੀਆਂ। ਪਰ ਜਿਹੜੇ ਆਹ ਮਾਮਲੇ ਨੇ, ਜਿਹੜੀ ਖਬਰ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਇਹ ਤਾਂ ਹੈ ਹੀ ਸਾਰੀ ਦੀ ਸਾਰੀ ਇੰਡੀਅਨ ਬਾਊਂਡਰੀ ਦੇ ਅੰਦਰ ਹੈ। ਸਾਰਾ ਸਿਸਟਮ ਉੱਥੇ ਉਹਨਾਂ ਦਾ ਹੈ, ਇਨਵੈਸਟੀਗੇਟ ਵੀ ਉਹਨਾਂ ਨੇ ਕਰਨਾ, ਪੁਲਿਸ ਵੀ ਉਹਨਾਂ ਦੀ ਹੈ, ਜੁਡੀਸ਼ਰੀ ਵੀ ਉਹਨਾਂ ਦੀ ਹੈ, ਅਤੇ ਮੀਡੀਆ ਵੀ ਉਹਨਾਂ ਦਾ ਆ। ਜਿਸ ਕਿਸਮ ਦੀ ਵੀ ਉਹ ਕਹਾਣੀ ਬਣਾ ਕੇ ਪੇਸ਼ ਕਰਦੇ ਆ ਜਾਂ ਸਾਹਮਣੇ ਰੱਖਦੇ ਆ, ਪਰੋਸਦੇ ਆ, ਉਹ ਉਸ ਕਿਸਮ ਦਾ ਜਿਹੜਾ ਮੀਡੀਆ ਹੈ ਉਹਨੂੰ ਵੀ ਅੱਗੇ 5 ਤੋਂ 10 ਗੁਣਾ ਵਧਾ ਕੇ ਪੇਸ਼ ਕਰਦਾ ਹੈ। ਸੋ ਇਹਦੀ ਔਥੈਂਟਿਸਿਟੀ ਦੇ ਉੱਤੇ ਬਹੁਤ ਵੱਡਾ ਕੁਐਸਚਨ ਲੱਗਦਾ ਇਸ ਹਵਾਲੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਆਪਣੇ ਜਿਹੜੇ ਮੁਲਕਾਂ ਦੇ ਨਾਲ ਤੁਸੀਂ ਡੀਲ ਕਰਦੇ ਹੋ, ਜਿਹੜੇ ਤੁਹਾਡੇ ਨਾਲ ਬਿਜ਼ਨਸ ਡੀਲਸ ਵੀ ਕਰਦੇ ਆ, ਜੇ ਤੁਸੀਂ ਉਹਨਾਂ ਨੂੰ ਪਰਸਨਲ ਲੈਵਲ ਦੇ ਉੱਤੇ ਨਹੀਂ ਕਨਵਿੰਸ ਕਰ ਪਾਉਂਦੇ ਤੇ ਮਤਲਬ ਇਹਨਾਂ ਦੇ ਵਿੱਚੋਂ ਨਿਕਲਣਾ ਕੀ ਹੈ। ਅਤੇ ਉਹੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲਗਭਗ ਮੈਜੋਰਿਟੀ ਕੇਸਿਸ ਜਿਹੜੇ ਅਦਾਲਤਾਂ ਦੇ ਵਿੱਚ ਵੀ ਐਂਡ ਹੁੰਦੇ ਨੇ, ਉਹਨਾਂ ਦੇ ਵਿੱਚੋਂ ਵੀ ਇਵੈਂਚੁਅਲੀ ਜਿਹੜੇ ਬੰਦੇ ਫੜੇ ਹੁੰਦੇ ਨੇ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ ਹੈਗੀ ਅਤੇ ਉਹਨਾਂ ਨੂੰ ਬਰੀ ਕੀਤਾ ਜਾਂਦਾ ਆ। ਇਹ ਹੁਣ ਸਾਡੇ ਲਈ ਕੁਐਸਚਨ ਹੈ ਐਜ਼ ਅ ਕਮਿਊਨਿਟੀ ਵੀ ਅਸੀਂ ਇਹਦੇ ਨਾਲ ਕਿਵੇਂ ਡੀਲ ਕਰ ਸਕਦੇ ਹਾਂ ਜਾਂ ਕਿਵੇਂ ਇਹਨਾਂ ਇਸ਼ੂਜ਼ ਨੂੰ ਹਾਈਲਾਈਟ ਕਰ ਸਕਦੇ ਹਾਂ, ਸਾਡੇ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ, ਜਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਇੱਥੇ ਦੀਆਂ ਅਥਾਰਟੀਜ਼ ਦੇ ਨਾਲ ਕਿਵੇਂ ਰਾਬਤਾ ਕਾਇਮ ਕਰਕੇ ਅਸੀਂ ਇਸ ਚੀਜ਼ ਨੂੰ ਐਕਸਪੋਜ਼ ਕਰ ਸਕਦੇ ਹਾਂ ਕਿ ਭਾਈ ਇਹ ਗੱਲ ਇਹ ਨਹੀਂ ਆ ਕਿ ਅਸੀਂ ਟੈਰਰਿਸਟ ਹਾਂ। ਇਹ ਗੱਲ ਨੂੰ ਐਵੇਂ ਦੇਖਿਆ ਜਾਵੇ ਕਿ ਸਾਨੂੰ ਕਿਸੇ ਵੱਖਰੀ ਲਾਈਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਕਿਸੇ ਬਲਦੀ ਦੇ ਬੂਥੇ ਦੇ ਵਿੱਚ ਧੱਕਿਆ ਜਾ ਰਿਹਾ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਤਾਂ ਜਿਹੜਾ ਡਾਇਸਪੋਰਾ ਸਿੱਖਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਆ ਕਿ ਉਹ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਆ ਅਤੇ ਉਹ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਸਿੱਖ ਕੇਸ ਆ ਉਹਨੂੰ ਇੰਡੀਆ ਦੇ ਪੈਰਲਲ ਜਿਹੜਾ ਆ ਉਹ ਰੱਖਣ, ਅਤੇ ਜਿਹੜੀਆਂ ਇਸ ਤਰੀਕੇ ਦੇ ਜਿਹੜੇ ਐਫਰਟਸ ਕੀਤੇ ਜਾ ਰਹੇ ਆ ਉਹਦੇ 'ਚ ਦੇਖੋ ਇਹ ਬਹੁਤ ਵੱਡੀ ਗੱਲ ਆ ਵੀ ਇਹ ਬੜਾ ਜ਼ਰੂਰੀ ਹੁੰਦਾ ਸਮਝਣਾ ਕਿ ਤੁਹਾਡੀ ਜਿਹੜੀ ਮੂਵਮੈਂਟ ਆ
ਉਹਨੂੰ ਮਤਲਬ ਦੁਨੀਆ ਸਾਹਮਣੇ ਡਿਫਾਈਨ ਕਿਵੇਂ ਹੋ ਰਹੀ ਆ। ਤਾਂ ਜਿਹੜੀ ਮਤਲਬ ਹਰੇਕ ਜਿਹੜੀ ਆਜ਼ਾਦੀ ਦੀ ਕੋਈ ਵੀ ਲੜਾਈ ਆ, ਕੋਈ ਸੰਘਰਸ਼ ਆ, ਚਾਹੇ ਉਹ ਬਲਕਿ ਇੰਡੀਆ ਦਾ ਵੀ ਰਿਹਾ ਹੋਵੇ, ਚਾਹੇ ਉਹ ਕਿਸੇ ਵੀ ਮੁਲਕ ਦਾ ਰਿਹਾ ਹੋਵੇ, ਤਾਂ ਉਹਦੇ ਵਿੱਚ ਹਮੇਸ਼ਾ ਹੀ ਇਹ ਦੋਵੇਂ ਪਹਿਲੂ ਕੰਮ ਕਰਦੇ ਆ। ਚਾਹੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ ਹੋਣ, ਚਾਹੇ ਉਹ ਆਰਮਡ ਸਟਰਗਲ ਦੀ ਗੱਲ ਹੋਵੇ। ਵੀ ਤੁਸੀਂ ਜੇ ਨੈਲਸਨ ਮੰਡੇਲਾ ਤੱਕ ਦੀ ਵੀ ਐਗਜ਼ਾਮਪਲ ਦੇਖੋ, ਜਿਹੜੀ ਅਫਰੀਕਨ ਨੈਸ਼ਨਲ ਕਾਂਗਰਸ ਸੀ, ਤਾਂ ਉਹਦੇ 'ਚ ਵੀ ਇਹ ਦੋਵੇਂ ਪਹਿਲੂ ਸੀ ਕਿ ਨੈਲਸਨ ਮੰਡੇਲਾ ਨੂੰ ਬਾਅਦ 'ਚ ਦੁਨੀਆ ਨੇ ਨੋਬਲ ਪੀਸ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ, ਪਰ ਨੈਲਸਨ ਮੰਡੇਲਾ ਆਪਣੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਪੀਸਫੁਲ ਐਜੀਟੇਸ਼ਨ ਦੇ ਨਾਲ ਨਾਲ ਆਰਮਡ ਸਟਰਗਲ ਦਾ ਵੀ ਹਿੱਸਾ ਰਿਹਾ ਸੀ ਜੀ। ਤੇ ਮਤਲਬ ਇਸ ਕਰਕੇ ਦੁਨੀਆ ਨੇ ਇਸ ਗੱਲ ਨੂੰ ਮੰਨਿਆ ਹੋਇਆ ਆ ਵੀ ਜਿਹੜੀ ਆਰਮਡ ਰੈਜ਼ਿਸਟੈਂਸ ਆ ਉਹ ਕੋਈ ਕ੍ਰਾਈਮ ਨਹੀਂ ਹੈਗੀ ਆ, ਉਹ ਕੋਈ ਮਤਲਬ ਆਜ਼ਾਦੀ ਸੰਘਰਸ਼ ਦੇ ਵਿੱਚ ਕੋਈ ਜੱਗੋ ਤੇਰਵੀਂ ਗੱਲ ਨਹੀਂ ਹੁੰਦੀ ਆ। ਪਰ ਉਸ ਆਰਮਡ ਰੈਜ਼ਿਸਟੈਂਸ ਦਾ ਜਿਹੜਾ ਬੇਸ ਹੁੰਦਾ ਆ ਉਹ ਪੋਲੀਟੀਕਲ ਆਈਡੀਆ ਹੋਣਾ ਚਾਹੀਦਾ ਆ, ਉਹ ਜਸਟਿਸ ਹੋਣਾ ਚਾਹੀਦਾ ਆ, ਵੀ ਜਿਹਦੇ ਨਾਲ ਦੁਨੀਆ ਦੇ ਸਾਹਮਣੇ ਜਿਹੜੀ ਉਹ ਆਰਮਡ ਰੈਜ਼ਿਸਟੈਂਸ ਆ ਉਹ ਇੱਕ ਕ੍ਰਾਈਮ ਨਾ ਬਣੇ, ਬਲਕਿ ਉਹ ਇੱਕ ਪੋਲੀਟੀਕਲ ਰੈਜ਼ਿਸਟੈਂਸ ਦਾ ਟੂਲ ਬਣੇ। ਤਾਂ ਇਹ ਗੱਲ ਮਤਲਬ ਇਸ ਸਮੇਂ ਸਿੱਖਾਂ ਦੇ ਲਈ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਵੀ ਲਗਾਤਾਰ ਮਤਲਬ ਇੰਡੀਅਨ ਐਸਟੈਬਲਿਸ਼ਮੈਂਟ ਪਿਛਲੇ ਕੋਈ ਸਮੇਂ ਤੋਂ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੀ ਸਿੱਖ ਮੂਵਮੈਂਟ ਆ ਉਹਨੂੰ ਮਤਲਬ ਆਈਡੀਆਲੈਸ ਬਣਾ ਕੇ ਤੇ ਉਹਨੂੰ ਇੱਕ ਕ੍ਰਿਮੀਨਲਸ ਦੀ ਮੂਵਮੈਂਟ ਵਾਂਗ ਦੁਨੀਆ ਅੱਗੇ ਪੋਰਟਰੇ ਕੀਤਾ ਜਾਵੇ। ਹਾਲਾਂਕਿ ਉਹ ਇਹਦੇ 'ਚ ਕੋਈ ਕਾਮਯਾਬ ਨਹੀਂ ਹੋ ਸਕਿਆ, ਪਰ ਉਹ ਇਹਦੇ ਲਈ ਗਰਾਊਂਡਸ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਆ। ਤੇ ਉਹ ਭਾਵੇਂ ਮੀਡੀਆ ਦੇ ਉਹਨਾਂ ਦੇ ਜਿਹੜੇ ਸਾਰੇ ਤੁਸੀਂ ਕਹਿ ਸਕਦੇ ਹੋ ਕਿ ਮਿਸ ਇਨਫੋਰਮੇਸ਼ਨ ਟੂਲਸ ਨੇ ਉਹਨਾਂ ਦੇ ਰਾਹੀਂ ਹੋਵੇ, ਚਾਹੇ ਉਹ ਗਰਾਊਂਡ ਦੇ ਉੱਤੇ ਜਿਹੜੀਆਂ ਹੁਣ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਮਤਲਬ ਇਹ ਸਾਰੀ ਕੈਨੇਡਾ ਦੇ ਵਿੱਚ ਪ੍ਰੋਟੈਸਟ ਨੂੰ ਵਾਇਲੈਂਟ ਐਕਟ ਬਣਾ ਕੇ ਪੇਸ਼ ਕੀਤਾ ਤੇ ਉਹਦੇ ਤੇ ਫਿਰ ਹੁਣ ਜਦੋਂ ਉੱਥੇ ਕਾਰਵਾਈ ਹੋਈ ਆ ਤਾਂ ਉਹਨਾਂ ਦੇ ਕੋਲ ਤੁਸੀਂ ਦੇਖੋ ਅਮਰਵੀਰ ਸਿੰਘ ਜੀ ਸਮਝਣ ਦੀ ਗੱਲ ਹੁੰਦੀ ਆ ਵੀ ਸਿੱਖਾਂ ਦੇ ਕੋਲ ਮੀਡੀਆ ਦੇ ਕਿੰਨੇ ਕੁ ਅਦਾਰੇ, ਕਿੰਨੇ ਕੁ ਸਰੋਤ ਨੇ, ਮਤਲਬ ਕਿੰਨੀ ਕੁ ਜਾਣਕਾਰੀ ਦਾ ਪ੍ਰਵਾਹ ਸਿੱਖ ਕਰਾਉਂਦੇ ਆ, ਵੀ ਉਹ ਰੈਸਟ੍ਰਿਕਸ਼ਨਾਂ ਵੀ ਬਹੁਤ ਆ। ਚਾਹੇ ਸਾਡੀ ਗੱਲ ਹੋਵੇ, ਹੁਣ ਇੰਡੀਅਨ ਜਿਹੜੀ ਖਬਰ ਆ ਅੱਜ NIA ਰੇਟਾਂ ਦੀ ਗੱਲ ਹੋਵੇ, ਉਹ ਖਬਰ ਇੰਡੀਆ ਦਾ ਜਿਹੜਾ ਨਿਊਜ਼ਪੇਪਰ ਇੰਗਲਿਸ਼ ਦੇ ਵਿੱਚ ਹੋਣ, ਮਤਲਬ ਹੋਰ ਭਾਸ਼ਾਵਾਂ 'ਚ ਹੋਣ, ਕਿੰਨੀਆਂ 'ਚ, ਉਹ ਸਾਰੀ ਦੁਨੀਆ ਤੱਕ ਜਾਂਦੀ ਆ। ਤੇ ਉਹਦੇ 'ਚ ਫਿਰ ਉਹ ਜਿਵੇਂ ਖਬਰ ਨੂੰ ਲਿਖਦੇ ਆ ਤਾਂ ਉਹ ਖਬਰ ਨੂੰ ਇੰਡੀਅਨ ਪਹਿਲੂ ਤੋਂ ਹੀ ਲਿਖਿਆ ਜਾਂਦਾ, ਜਿਹਦੇ 'ਚ ਉਹ ਇਹ ਗੱਲ ਨੂੰ ਮਤਲਬ ਸੱਚ ਬਣਾ ਕੇ ਪੇਸ਼ ਕਰਦੇ ਆ ਕਿ ਸਿੱਖਾਂ ਨੇ ਇਹ ਉੱਥੇ ਅਟੈਕ ਜਿਹੜਾ ਆ ਉਹ ਕੀਤਾ ਆ, ਇਹ ਉੱਥੇ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਇੰਡੀਅਨ ਹੈਗਾ ਸੀ ਹਾਈ ਕਮਿਸ਼ਨ ਉਹਦੇ ਤੇ ਵਾਇਲੈਂਟ ਅਟੈਕ ਕੀਤਾ। ਤਾਂ ਇਹ ਇੱਕ ਵੱਡੀ ਚੁਣੌਤੀ ਆ ਸਿੱਖ ਸਟਰਗਲ ਵਾਸਤੇ, ਸਿੱਖ ਐਕਟਿਵਿਜ਼ਮ ਵਾਸਤੇ, ਕਿ ਉਹ ਕਿਵੇਂ ਜਿਹੜਾ ਇੰਡੀਅਨ ਇਹ ਸਾਰਾ ਪ੍ਰੋਪੇਗੈਂਡਾ ਹੈਗਾ ਆ ਉਹਨੂੰ ਉਹ ਡੀਰੇਲ ਕਰਨ, ਜਾਂ ਜੇ ਇੰਡੀਆ ਕੋਈ ਇਸ ਤਰੀਕੇ ਦੀ ਕੋਈ ਕੌਂਸਪੀਰੇਸੀ ਸਿਰ 'ਚ ਵੀ ਰਿਹਾ ਆ, ਕਿਉਂਕਿ ਸਿੱਖਾਂ ਨੇ ਤਾਂ ਕਨਿਸ਼ਕ ਜਿਹੜਾ ਬੰਬ ਬਲਾਸਟ ਆ ਉਹਦੀ ਹੁਣ ਤੱਕ ਵੀ ਕੈਨੇਡਾ ਦੇ ਵਿੱਚ ਗੱਲ ਹੋ ਰਹੀ ਆ। ਸੁਖ ਧਾਲੀਵਾਲ ਸ਼ਾਇਦ ਸੁਖ ਧਾਲੀਵਾਲ ਨੇ ਜਿਨ੍ਹਾਂ ਨੇ MP ਨੇ ਜਿਨ੍ਹਾਂ ਨੇ ਇਹ ਦੁਬਾਰਾ ਕਿਹਾ ਆ ਕਿ ਇਹਦੀ ਜਾਂਚ ਕਰਾਈ ਜਾਵੇ ਮੁੜ ਕੇ ਜੀ, ਮਤਲਬ ਪਟੀਸ਼ਨ ਪਾਈ ਆ। ਤੇ ਉਹ ਅੱਜ ਤੱਕ ਅਸੀਂ ਦੇਖਿਆ ਵੀ ਕਿਵੇਂ ਉਸ ਇੱਕ ਘਟਨਾ ਦੇ ਰਾਹੀਂ ਮਤਲਬ ਜਿਹੜੀ ਸਿੱਖ ਮੂਵਮੈਂਟ ਆ ਉਹਨੂੰ ਸਾਰੀ ਦੁਨੀਆ ਦੇ ਵਿੱਚ ਬਦਨਾਮ ਕੀਤਾ ਗਿਆ। ਇਹਨੂੰ ਟੈਰਰਿਜ਼ਮ ਦੇ ਖਾਪੇ 'ਚ ਪਾਉਣ ਦੀ ਅੱਜ ਤੱਕ ਮਤਲਬ ਲਗਾਤਾਰ ਕੋਸ਼ਿਸ਼ ਹੁੰਦੀ ਆ ਵੀ ਉਹਨੂੰ ਸਿੱਖਾਂ ਸਿਰ ਮੜ ਕੇ। ਤਾਂ ਇਹ ਵੀ ਬੜਾ ਜ਼ਰੂਰੀ ਆ ਕਿ ਸਿੱਖ ਐਕਟਿਵਿਜ਼ਮ ਜਿਹੜੇ ਐਕਟਿਵਿਸਟ ਨੇ ਜਾਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਇਸ ਗੱਲ ਨੂੰ ਸਮਝਣ ਵੀ ਜਿਹੜੇ ਐਕਟ ਉਹਨਾਂ ਨੇ ਕਰਨੇ ਆ ਤਾਂ ਉਦੋਂ ਇਹ ਗੱਲ ਵੀ ਜੋ ਇੰਡੀਆ ਕਰਨਾ ਚਾਹੁੰਦਾ ਆ ਉਹਨੂੰ ਤਾਕਤ ਨਾ ਮਿਲੇ, ਜਾਂ ਜੋ ਐਸਟੈਬਲਿਸ਼ ਕਰਨਾ ਚਾਹੁੰਦਾ ਆ ਤੇ ਅਸੀਂ ਉਹਨਾਂ ਗੱਲਾਂ ਨੂੰ ਕਲੇਮ ਨਾ ਕਰੀਏ ਵੀ ਜਿਨ੍ਹਾਂ ਗੱਲਾਂ ਦੇ ਨਾਲ ਜਿਹੜਾ ਇੰਡੀਆ ਦਾ ਨੈਰੇਟਿਵ ਆ ਦੁਨੀਆ ਦੇ ਵਿੱਚ ਉਹ ਐਸਟੈਬਲਿਸ਼ ਹੋਵੇ। ਤਾਂ ਇਹ ਜਿਹੜੀ ਘਟਨਾ ਆ ਮਤਲਬ ਆਪਾਂ ਇਹਦੇ ਤੇ ਇਹ ਨਹੀਂ ਕਹਿੰਦੇ ਵੀ ਇਹ ਹੋ ਨਹੀਂ ਸਕਦਾ ਵੀ ਕੋਈ ਸਿੱਖਾਂ ਨੇ ਨਾ ਕੀਤਾ ਹੋਵੇ, ਕਿਉਂਕਿ ਜਿਹੜਾ ਸਿੱਖ ਅੱਜ ਮੂਵਮੈਂਟ ਆ ਉਹ ਕਈ ਤਰੀਕਿਆਂ ਦੇ ਨਾਲ ਉਹਦਾ ਸਿੱਖ ਸੋਵਰੇਨਿਟੀ ਦਾ ਸੰਘਰਸ਼ ਜਾਰੀ ਆ। ਪਰ ਜਦੋਂ ਤੱਕ ਇਹਦਾ ਕੋਈ ਕਲੇਮ ਜਿਹੜਾ ਅਫੀਸ਼ੀਅਲ ਕਲੇਮ ਕਿਸੇ ਆਰਗੇਨਾਈਜੇਸ਼ਨ ਵੱਲੋਂ ਜਾਂ ਇਸ ਤਰੀਕੇ ਦਾ ਨਹੀਂ ਆਉਂਦਾ ਉਦੋਂ ਤੱਕ ਅਸੀਂ ਕੋਈ ਦਾਅਵਾ ਨਹੀਂ ਕਰ ਸਕਦੇ। ਜੋ ਵੀ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ, ਕਿਉਂਕਿ ਉਹ ਸਿਰਫ ਸਾਡੇ ਕੋਲ ਇੰਡੀਆ ਦੇ ਦਾਅਵੇ ਨੇ ਤਾਂ ਉਸ ਆਧਾਰ ਤੇ ਸਾਂਝੀ ਕੀਤੀ ਆ, ਤੇ ਉਹਦੇ ਵਿੱਚ ਜੋ ਇੰਡੀਆ ਨੈਰੇਟਿਵ ਸਿਰਜ ਰਿਹਾ ਹੈ ਅੱਜ ਦੁਨੀਆ ਦੇ ਵਿੱਚ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਜੀ ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਅਖੀਰਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕੰਟੀਨਿਊ ਕਰਾਂਗੇ।